ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 ਫਰਵਰੀ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਾਨ, ਸੁਨਹਿਰੀ ਮਤਨ, ਇਮਸਾਲ। ਰਹਿਮਦਿਲ ਆਪਣੀ ਜਾਨ ਨਾਲ ਨੇਕੀ ਕਰਦਾ ਹੈ। ਜਵਾਬੀ ਪੜ੍ਹਾਈ। ਜ਼ਬੂਰ। ਰੱਬ ਮੇਰਾ ਚੁਪਾਨ ਹੈ, ਮੈਨੂੰ ਘਾਟਾ ਨਹੀਂ ਹੋਵੇਗਾ। ਉਹ ਮੈਨੂੰ ਹਰੀਆਂ ਹਰੀਆਂ ਚਰਾਗਾਹਾਂ ਉੱਤੇ ਬਿਠਾਉਂਦਾ ਹੈ। ਉਹ ਮੈਨੂੰ ਸਕੂਨ ਵਾਲੇ ਚਸ਼ਮਿਆਂ ਦੇ ਕੋਲ ਲੈ ਜਾਂਦਾ ਹੈ। ਉਹ ਮੇਰੀ ਜਾਨ ਨੂੰ ਬਹਾਲ ਕਰਦਾ ਹੈ। ਉਹ ਮੈਨੂੰ ਆਪਣੇ ਨਾਂ ਦੇ ਪਾਰੋਂ ਸੱਚਾਈ ਦੀਆਂ ਰਾਹਾਂ ਉੱਤੇ ਲੈ ਜਾਂਦਾ ਹੈ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਵਾਲੀ ਵਾਦੀ ਵਿੱਚੋਂ ਮੈਂ ਲੰਘਣਾ ਹੋਵੇ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ, ਕਿਉਂ ਜੇ ਤੂੰ ਮੇਰੇ ਨਾਲ ਹੈ। ਤੇਰੇ ਅੱਸਾ ਤੇ ਤੇਰੀ ਲਾਠੀ ਨਾਲ ਮੈਨੂੰ ਤਸੱਲੀ ਹੈ। ਤੂੰ ਮੇਰੇ ਵੈਰੀਆਂ ਦੇ ਸਾਹਮਣੇ ਮੇਰੇ ਅੱਗੇ ਦਸਤਰਖਾਨ ਵਿਛਾਉਂਦਾ ਹੈ। ਤੂੰ ਮੇਰੇ ਸਿਰ ਉੱਤੇ ਤੇਲ ਮਲਦਾ ਹੈ, ਮੇਰਾ ਪਿਆਲਾ ਭਰ ਜਾਂਦਾ ਹੈ। ਬੇਸ਼ੱਕ ਚੰਗਿਆਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਰਹਿਣਗੀਆਂ, ਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨ ਕਰਾਂਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ, ਤੇ ਜੋ ਕੁਝ ਮੇਰੇ ਅੰਦਰ ਏ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ, ਤੇ ਉਹਦੀ ਕਿਸੇ ਨਿਮਤ ਨੂੰ ਨਾ ਭੁੱਲ। ਉਹ ਤੇਰੀ ਸਾਰੀ ਬਦਕਾਰੀ ਨੂੰ ਬਖਸ਼ਦਾ ਏ। ਉਹ ਤੈਨੂੰ ਸਾਰੇ ਰੋਗਾਂ ਤੋਂ ਸ਼ਿਫਾ ਦਿੰਦਾ ਹੈ। ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਹੈ। ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਹੈ। ਇਸਤਸਨਾ। ਮੂਸਾ ਨੇ ਉਹਨਾਂ ਸਾਰਿਆਂ ਹੁਕਮਾਂ ਦੇ ਮੁਤਾਬਕ ਜਿਹੜੇ ਰੱਬ ਨੇ ਉਹਨੂੰ ਬਨੀ ਇਸਰਾਈਲ ਲਈ ਦਿੱਤੇ ਸੀ, ਉਹਨਾਂ ਨਾਲ ਗੱਲਾਂ ਕੀਤੀਆਂ। ਇਸਤਸਨਾ। ਤੇ ਜੇ ਤੁਸੀਂ ਮੇਰੇ ਹੁਕਮਾਂ ਨੂੰ ਜਿਹੜੇ ਅੱਜ ਮੈਂ ਤੁਹਾਨੂੰ ਦੇਣਾ ਵਾਂ, ਤੇ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਨਾਲ ਉਹਦੀ ਬੰਦਗੀ ਕਰੋ, ਤੇ ਮੈਂ ਤੁਹਾਡੇ ਮੁਲਕ ਵਿੱਚ ਐਨ ਵੇਲੇ ਸਿਰ ਪਹਿਲਾਂ ਤੇ ਪਿਛਲਾ ਮੀਂਹ ਵਰ੍ਹਾਵਾਂਗਾ, ਤਾਂ ਜੋ ਤੂੰ ਆਪਣਾ ਗੱਲਾ ਤੇ ਮੈਂ ਤੇ ਤੇਲ ਇਕੱਠਾ ਕਰ ਸਕੇ। ਤੇ ਮੈਂ ਤੇਰੇ ਡੰਗਰਾਂ ਲਈ ਮੈਦਾਨ ਦੀ ਘਾਹ ਪੈਦਾ ਕਰਾਂਗਾ, ਤੇ ਤੂੰ ਖਾਵੇਂਗਾ ਤੇ ਰੱਜੇਂਗਾ। ਇਸ ਲਈ ਤੂੰ ਖਬਰਦਾਰ ਰਹੀਂ, ਭਈ ਇੰਜ ਨਾ ਹੋਵੇ ਕਿ ਤੁਹਾਡੇ ਦਿਲ ਧੋਖਾ ਖਾਣ, ਤੇ ਤੁਸੀਂ ਬਹਿਕ ਕੇ ਹੋਰ ਮਬੂਦਾਂ ਦੀ ਇਬਾਦਤ ਤੇ ਪ੍ਰਸਤਿਸ਼ ਕਰਨ ਲੱਗ ਜਾਓ, ਤੇ ਖੁਦਾਵੰਦ ਦਾ ਗਜ਼ਬ ਤੁਹਾਡੇ ਉੱਤੇ ਭੜਕੇ, ਤੇ ਉਹ ਅਸਮਾਨ ਨੂੰ ਬੰਦ ਕਰ ਦੇਵੇ, ਤਾਂ ਜੋ ਮੀਂਹ ਨਾ ਵਰੇ ਤੇ ਧਰਤੀ ਉੱਤੇ ਕੁਝ ਪੈਦਾ ਨਾ ਹੋਵੇ, ਤੇ ਤੁਸੀਂ ਇਸ ਚੰਗੇ ਮੁਲਕ ਵਿੱਚ ਜਿਹੜਾ ਖੁਦਾਵੰਦ ਤੁਹਾਨੂੰ ਦਿੰਦਾ ਹੈ ਫਨਾਹ ਹੋ ਜਾਓ। ਇਸ ਲਈ ਮੇਰੀਆਂ ਇਹਨਾਂ ਗੱਲਾਂ ਨੂੰ ਤੁਸੀਂ ਆਪਣੇ ਦਿਲ ਤੇ ਆਪਣੀ ਜਾਨ ਵਿੱਚ ਮਹਿਫੂਜ਼ ਰੱਖਿਓ, ਤੇ ਨਿਸ਼ਾਨੀ ਦੇ ਤੌਰ ਤੇ ਇਹਨਾਂ ਨੂੰ ਆਪਣੇ ਹੱਥ ਉੱਤੇ ਬੰਨਿਓ, ਤੇ ਉਹ ਤੁਹਾਡੇ ਮੱਥੇ ਉੱਤੇ ਟਿੱਕਿਆਂ ਵਾਂਗਰ ਹੋਣ। ਤੇ ਤੁਸੀਂ ਇਹ ਆਪਣੇ ਮੁੰਡਿਆਂ ਨੂੰ ਸਿਖਾਓ, ਤੇ ਤੁਸੀਂ ਘਰ ਬੈਠੇ ਤੇ ਰਾਹ ਟੁਰਦਿਆਂ ਤੇ ਉੱਠਣ ਵੇਲੇ ਇਹਨਾਂ ਦਾ ਹੀ ਜ਼ਿਕਰ ਕਰਿਓ, ਤੇ ਤੁਸੀਂ ਇਹਨਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਉੱਤੇ ਤੇ ਆਪਣੇ ਫਾਟਕਾਂ ਉੱਤੇ ਲਿਖਿਓ, ਤਾਂ ਜੋ ਜਦ ਤਿਕਰ ਧਰਤੀ ਉੱਤੇ ਅਸਮਾਨ ਦਾ ਪਰਛਾਵਾਂ ਹੈ, ਤੁਹਾਡੀ ਤੇ ਤੁਹਾਡੀ ਔਲਾਦ ਦੀ ਉਮਰ ਉਸ ਮੁਲਕ ਵਿੱਚ ਵੱਧ ਜਾਵੇ, ਜਿਹਨੂੰ ਖੁਦਾਵੰਦ ਨੇ ਤੁਹਾਡੇ ਪਿਓ ਦਾਦੇ ਨੂੰ ਦੇਣ ਦੀ ਕਸਮ ਉਹਨਾਂ ਨਾਲ ਖਾਧੀ ਸੀ। ਯਸਾਇਆ। ਹਾਂ, ਤੇਰੀ ਅਦਾਲਤ ਦੀ ਰਾਹ ਵਿੱਚ ਐ ਖੁਦਾਵੰਦ ਅਸੀਂ ਤੇਰੀ ਉਡੀਕ ਕਰਦੇ ਹਾਂ। ਸਾਡੀ ਜਾਨ ਦਾ ਇਸ਼ਤਿਆਕ ਤੇਰੇ ਨਾਂ ਤੇ ਤੇਰੀ ਯਾਦ ਵਾਲੇ। ਰਾਤ ਨੂੰ ਮੇਰੀ ਜਾਨ ਤੇਰੀ ਮੁਸ਼ਤਾਕ ਏ। ਹਾਂ, ਮੇਰੀ ਰੂਹ ਤੇਰੀ ਜੁਸਤਜੂ ਦੀ ਕੋਸ਼ਿਸ਼ ਵਿੱਚ ਰਵੇਗੀ, ਕਿਉਂ ਜੇ ਜਦ ਤੇਰੀ ਅਦਾਲਤ ਧਰਤੀ ਉੱਤੇ ਜਾਰੀ ਏ, ਤੇ ਜਗ ਦੇ ਲੋਕੀ ਸੱਚਾਈ ਸਿੱਖਦੇ ਨੇ। ਤਵਾਰੀਖ। ਤੇ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਆਖਿਆ, ਇਹ ਤੇ ਮੇਰੇ ਦਿਲ ਵਿੱਚ ਸੀ ਵੀ ਖੁਦਾਵੰਦ ਆਪਣੇ ਰੱਬ ਦੇ ਨਾਂ ਲਈ ਇੱਕ ਘਰ ਬਣਾਵੇ। ਪਰ ਖੁਦਾਵੰਦ ਦਾ ਕਲਾਮ ਮੈਨੂੰ ਅਪੜਿਆ ਵੀ ਤੂੰ ਬਹੁਤ ਖੂਨਰੇਜ਼ੀ ਕੀਤੀ ਏ, ਤੇ ਵੱਡੀਆਂ ਵੱਡੀਆਂ ਲੜਾਈਆਂ ਲੜਿਆ ਏ। ਇਸ ਲਈ ਤੂੰ ਮੇਰੇ ਨਾਂ ਦਾ ਘਰ ਨਾ ਬਣਾਵੀਂ, ਕਿਉਂ ਜੇ ਤੂੰ ਧਰਤੀ ਉੱਤੇ ਮੇਰੇ ਸਾਹਮਣੇ ਬਹੁਤ ਲਹੂ ਵਗਾਇਆ ਏ। ਵੇਖ, ਤੇਥੋਂ ਇੱਕ ਪੁੱਤਰ ਜੰਮੇਗਾ, ਉਹ ਸੁਲ੍ਹਾ ਦਾ ਬੰਦਾ ਹੋਵੇਗਾ, ਤੇ ਮੈਂ ਉਹਨੂੰ ਚਾਰਾਂ ਪਾਸਿਆਂ ਦੇ ਵੈਰੀਆਂ ਤੋਂ ਅਮਨ ਬਖਸ਼ਾਂਗਾ, ਕਿਉਂ ਜੇ ਸੁਲੇਮਾਨ ਉਹਦਾ ਨਾਂ ਹੋਵੇਗਾ, ਤੇ ਮੈਂ ਉਹਦੇ ਦਿਨਾਂ ਵਿੱਚ ਇਸਰਾਏਲ ਨੂੰ ਅਮਨ ਤੇ ਅਮਾਨ ਬਖਸ਼ਾਂਗਾ।
ਉਹ ਮੇਰਾ ਪੁੱਤਰ ਹੋਵੇਗਾ ਤੇ ਮੈਂ ਉਹਦਾ ਪਿਓ ਹੋਵਾਂਗਾ। ਮੈਂ ਇਸਰਾਏਲ ਦੀ ਸਲਤਨਤ ਉੱਤੇ ਉਹਦਾ ਤਖਤ ਹਮੇਸ਼ਾ ਤੀਕਰ ਕਾਇਮ ਰੱਖਾਂਗਾ। ਹੁਣ ਇਹ ਪੁੱਤਰ, ਖੁਦਾਵੰਦ ਤੇਰੇ ਨਾਲ ਰਵੇ ਤੇ ਤੂੰ ਇਕਬਾਲਮੰਦ ਹੋਵੇਂ ਤੇ ਖੁਦਾਵੰਦ ਆਪਣੇ ਰੱਬ ਦਾ ਘਰ ਬਣਾ, ਜਿਵੇਂ ਉਹਨੇ ਤੇਰੇ ਬਾਰੇ ਆਖਿਆ ਏ। ਹੁਣ ਰੱਬ ਤੈਨੂੰ ਸਿਆਣ ਤੇ ਸਮਝ ਦੇਵੇ ਤੇ ਇਸਰਾਏਲੀ ਤੇਰੀ ਹਦਾਇਤ ਕਰੇ, ਤਾਂ ਜੋ ਤੂੰ ਖੁਦਾਵੰਦ ਆਪਣੇ ਰੱਬ ਦੀ ਸ਼ਰੀਅਤ ਨੂੰ ਮੰਨਦਾ ਰਵੇਂ। ਇਹਦੇ ਇਲਾਵਾ ਦਾਊਦ ਨੇ ਇਸਰਾਏਲ ਦੇ ਸਾਰੇ ਸਰਦਾਰਾਂ ਨੂੰ ਆਪਣੇ ਪੁੱਤਰ ਸੁਲੇਮਾਨ ਦੀ ਮਦਦ ਕਰਨ ਦਾ ਹੁਕਮ ਦਿੱਤਾ ਤੇ ਆਖਿਆ, ਕੀ ਖੁਦਾਵੰਦ ਤੁਹਾਡਾ ਰੱਬ ਤੁਹਾਡੇ ਨਾਲ ਨਹੀਂ ਏ? ਤੇ ਕੀ ਉਹਨੇ ਤੁਹਾਨੂੰ ਚਾਰੋਂ ਪਾਸੇ ਸਕੂਨ ਨਹੀਂ ਦਿੱਤਾ? ਕਿਉਂ ਜੇ ਉਹਨੇ ਇਸ ਮੁਲਕ ਦੇ ਬੰਦਿਆਂ ਨੂੰ ਮੇਰੇ ਹੱਥ ਵਿੱਚ ਕਰ ਦਿੱਤਾ ਏ ਤੇ ਇਹ ਮੁਲਕ ਖੁਦਾਵੰਦ ਤੇ ਉਹਦੇ ਲੋਕਾਂ ਦੇ ਸਾਹਮਣੇ ਮਗਲੂਬ ਹੋਇਆ ਏ। ਇਸ ਲਈ ਹੁਣ ਤੂੰ ਆਪਣੇ ਦਿਲ ਨੂੰ ਤੇ ਆਪਣੀ ਜਾਨ ਨੂੰ ਖੁਦਾਵੰਦ ਆਪਣੇ ਰੱਬ ਨੂੰ ਲੱਭਣ ਵੱਲ ਲਾ ਤੇ ਉੱਠ ਤੇ ਖੁਦਾਵੰਦ ਦਾ ਘਰ ਬਣਾ, ਤਾਂ ਜੋ ਤੂੰ ਖੁਦਾਵੰਦ ਦੇ ਅਹਿਦ ਦੇ ਸੰਦੂਕ ਨੂੰ ਤੇ ਖੁਦਾਵੰਦ ਦੇ ਪਾਕ ਭਾਂਡਿਆਂ ਨੂੰ ਉਸ ਘਰ ਵਿੱਚ ਜਿਹੜਾ ਰੱਬ ਦੇ ਨਾਂ ਦਾ ਬਣੇਗਾ ਲੈ ਆਵੇਂ। ਮਰਕਸ। ਫਕੀਹਾਂ ਵਿੱਚੋਂ ਇੱਕ ਨੇ ਉਹਨੂੰ ਪੁੱਛਿਆ, ਭਈ ਸਾਰਿਆਂ ਹੁਕਮਾਂ ਵਿੱਚੋਂ ਪਹਿਲਾ ਕਿਹੜਾ ਹੈ? ਯਿਸੂ ਨੇ ਜਵਾਬ ਦਿੱਤਾ, ਭਈ ਪਹਿਲਾ ਇਹ ਹੈ, ਐ ਇਸਰਾਏਲ ਸੁਣ, ਖੁਦਾਵੰਦ ਸਾਡਾ ਰੱਬ ਇੱਕ ਹੀ ਰੱਬ ਏ ਤੇ ਤੂੰ ਖੁਦਾਵੰਦ ਆਪਣੇ ਰੱਬ ਨੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਸਿਆਣ ਤੇ ਆਪਣੀ ਸਾਰੀ ਤਾਕਤ ਨਾਲ ਮੁਹੱਬਤ ਰੱਖ। ਦੂਜਾ ਇਹ ਹੈ, ਭਈ ਤੂੰ ਆਪਣੇ ਗੁਆਂਢੀ ਨੂੰ ਆਪਣੇ ਬਰਾਬਰ ਮੁਹੱਬਤ ਰੱਖ। ਇਹਨਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ। ਫਕੀਰ ਨੇ ਉਹਨੂੰ ਆਖਿਆ, ਐ ਉਸਤਾਦ, ਬਹੁਤ ਅੱਛੇ, ਤੂੰ ਸੱਚ ਆਖਿਆ, ਭਈ ਉਹ ਇੱਕ ਹੀ ਏ ਤੇ ਉਹਦੇ ਇਲਾਵਾ ਹੋਰ ਕੋਈ ਨਹੀਂ, ਤੇ ਉਹਨੂੰ ਆਪਣੇ ਸਾਰੇ ਦਿਲ ਤੇ ਸਾਰੀ ਸਿਆਣ ਤੇ ਸਾਰੀ ਤਾਕਤ ਨਾਲ ਪਿਆਰ ਕਰਨਾ ਤੇ ਆਪਣੇ ਗੁਆਂਢੀ ਨੂੰ ਆਪਣੇ ਬਰਾਬਰ ਪਿਆਰ ਕਰਨਾ ਸਾਰੀਆਂ ਸੁੱਖ ਦੀਆਂ ਕੁਰਬਾਨੀਆਂ ਤੇ ਜ਼ਬੀਹਾਂ ਤੋਂ ਵੱਧ ਕੇ ਹੈ। ਜਦ ਯਿਸੂ ਨੇ ਵੇਖਿਆ ਭਈ ਉਹਨੇ ਦਾਨਾਈ ਨਾਲ ਜਵਾਬ ਦਿੱਤਾ ਤੇ ਉਹਨੂੰ ਆਖਿਆ, ਤੂੰ ਰੱਬ ਦੀ ਬਾਦਸ਼ਾਹੀ ਤੋਂ ਦੂਰ ਨਹੀਂ। ਯਸਾਇਆ। ਮੈਂ ਰੱਬ ਤੋਂ ਬਹੁਤ ਖੁਸ਼ ਹੋਵਾਂਗਾ, ਮੇਰੀ ਜਾਨ ਖੁਦਾਵੰਦ ਵਿੱਚ ਮਸਰੂਰ ਹੋਵੇਗੀ, ਕਿਉਂ ਜੇ ਉਹਨੇ ਮੈਨੂੰ ਮੁਕਤੀ ਦੇ ਕੱਪੜੇ ਪਵਾਏ। ਉਹਨੇ ਰਾਸਤਬਾਜ਼ੀ ਦੇ ਖਿਲਤ ਨਾਲ ਮੈਨੂੰ ਮੁਲੱਬਸ ਕੀਤਾ, ਜਿਵੇਂ ਲਾੜਾ ਸਿਹਰੇ ਨਾਲ ਆਪਣੇ ਆਪ ਨੂੰ ਸਜਾਉਂਦਾ ਏ ਤੇ ਵਹੁਟੀ ਆਪਣੇ ਜ਼ੇਵਰਾਂ ਨਾਲ ਆਪਣਾ ਸ਼ਿੰਗਾਰ ਕਰਦੀ ਏ। ਕਿਉਂ ਜੇ ਜਿਵੇਂ ਧਰਤੀ ਆਪਣੇ ਪੌਦਿਆਂ ਨੂੰ ਪੈਦਾ ਕਰਦੀ ਏ ਤੇ ਜਿਵੇਂ ਬਾਗ ਉਹਨਾਂ ਸ਼ੈਵਾਂ ਨੂੰ ਜਿਹੜੀਆਂ ਉਹਦੇ ਵਿੱਚ ਬੀਜੀਆਂ ਗਈਆਂ ਨੇ ਉਗਾਉਂਦਾ ਏ, ਉਸੇ ਤਰ੍ਹਾਂ ਹੀ ਖੁਦਾਵੰਦ ਰੱਬ ਸੱਚਾਈ ਤੇ ਸਤਾਇਸ਼ ਨੂੰ ਸਾਰੀਆਂ ਕੌਮਾਂ ਦੇ ਸਾਹਮਣੇ ਜ਼ਹੂਰ ਵਿੱਚ ਲਿਆਵੇਗਾ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਅਸਮਾਨ ਯਾਨੀ ਹਸਤੀ ਦੀ ਹਮਾਂਗੀ ਉੱਤੇ ਅਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਅਸਮਾਨ, ਹਮਾਂਗੀ, ਰੂਹ ਦੀ ਸਲਤਨਤ, ਇਲਾਹੀ ਅਸੂਲ ਦੀ ਹਕੂਮਤ, ਰੂਹਾਨੀਅਤ, ਸਕੂਨ, ਰੂਹ ਦਾ ਮਾਹੌਲ। ਜਿੰਦ ਜਾਂ ਰੂਹ ਰੱਬ ਏ, ਨਾ ਬਦਲਣ ਵਾਲਾ ਤੇ ਅਬਦੀ, ਤੇ ਇਨਸਾਨ ਜਿੰਦ ਰੱਬ ਦੇ ਨਾਲ ਵਜੂਦੀਅਤ ਰੱਖਦਾ ਤੇ ਉਹਦੀ ਅਕਾਸੀ ਕਰਦਾ ਏ, ਕਿਉਂ ਜੇ ਇਨਸਾਨ ਰੱਬ ਦੀ ਸ਼ਬੀਹ ਏ। ਜਿੰਦ ਮਾਦਾ ਹਯਾਤੀ ਇਨਸਾਨ ਦੀ ਜ਼ਹਾਨਤ ਏ, ਜਿਹਦੀ ਇਨਫਰਾਦੀਅਤ ਹੁੰਦੀ ਏ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਏ। ਭਾਰਤੀਆਂ ਨੇ ਬੁਨਿਆਦੀ ਅਸਲੀਅਤ ਦੀਆਂ ਕੁਝ ਝਲਕੀਆਂ ਫੜੀਆਂ ਨੇ ਜਦੋਂ ਉਹਨਾਂ ਨੇ ਇੱਕ ਸੋਹਣੀ ਝੀਲ ਨੂੰ ਵੱਡੀ ਰੂਹ ਦੀ ਮੁਸਕਰਾਹਟ ਦਾ ਨਾਂ ਦਿੱਤਾ। ਅਸੀਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਹਯਾਤੀ ਖੁਦ ਪਰਵਰ ਏ ਤੇ ਸਾਨੂੰ ਰੂਹ ਦੇ ਹਮੇਸ਼ਾ ਵਾਲੀ ਹਮਾਂਗੀ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ, ਕਿਉਂ ਜੇ ਜ਼ਾਹਿਰੀ ਅਹਿਸਾਸਾਂ ਵਿੱਚ ਇਖਤਲਾਫ ਹੁੰਦਾ ਏ। ਇਹ ਰੱਬ ਇਲਾਹੀ ਅਸੂਲ ਤੋਂ ਸਾਡੀ ਨਾਵਾਕਫੀਅਤ ਏ ਜਿਹੜੀ ਜ਼ਾਹਿਰੀ ਇਖਤਲਾਫ ਨੂੰ ਜਨਮ ਦਿੰਦੀ ਏ ਤੇ ਇਹਦੇ ਬਾਰੇ ਚੰਗੀ ਸੋਚ ਹਮਾਂਗੀ ਨੂੰ ਬਹਾਲ ਕਰਦੀ ਏ। ਸੱਚਾਈ ਤਫਸੀਲ ਵਿੱਚ ਸਾਨੂੰ ਮਜਬੂਰ ਕਰੇਗੀ ਭਈ ਅਸੀਂ ਸਾਰੇ ਖੁਸ਼ੀਆਂ ਤੇ ਦੁੱਖਾਂ ਦੇ ਫਹਿਮ ਦਾ ਹਯਾਤੀ ਦੀਆਂ ਖੁਸ਼ੀਆਂ ਦੇ ਨਾਲ ਤਬਾਦਲਾ ਕਰੀਏ। ਜਾਨ ਲਾਫਾਨੀ ਏ, ਕਿਉਂ ਜੇ ਇਹ ਰੂਹ ਏ ਜਿਹਦੇ ਵਿੱਚ ਆਪਣੀ ਆਪ ਦੀ ਤਬਾਹੀ ਦਾ ਕੋਈ ਅਨਸਰ ਨਹੀਂ ਪਾਇਆ ਜਾਂਦਾ। ਕੀ ਇਨਸਾਨ ਰੂਹਾਨੀ ਤੌਰ ਤੇ ਗਵਾਚ ਗਿਆ ਏ? ਨਹੀਂ, ਉਹ ਬਸ ਇੱਕ ਮਾਦੀ ਹਿੱਸ ਨੂੰ ਗਵਾ ਸਕਦਾ ਏ। ਸਾਰਾ ਪਾਪ ਬਦਨੀ ਏ, ਇਹ ਰੂਹਾਨੀ ਨਹੀਂ ਹੋ ਸਕਦਾ। ਪਾਪ ਇੱਥੇ ਜਾਂ ਇਹਦੇ ਬਾਅਦ
ਇੰਨੇ ਅਰਸੇ ਤੀਕਰ ਬਸ ਉਦੋਂ ਹੀ ਵਜੂਦ ਰੱਖ ਸਕਦਾ ਹੈ ਜਦ ਸਿਆਣ ਦਾ ਭਰਮ ਮਾਦੇ ਵਿੱਚ ਮੌਜੂਦ ਰਹਿੰਦਾ ਹੈ। ਜਿਹੜਾ ਗਵਾਚ ਗਿਆ ਹੈ ਉਹ ਪਾਪ ਦਾ ਫਹਿਮ ਹੀ ਹੁੰਦਾ ਹੈ, ਨਾ ਕਿ ਪਾਪ ਆਲੂਦ ਰੂਹ ਹੁੰਦੀ ਹੈ। ਬਦੀ ਚੰਗਿਆਈ ਦੇ ਫਹਿਮ ਦੇ ਰਾਹੀਂ ਤਬਾਹ ਕੀਤੀ ਜਾਂਦੀ ਹੈ। ਜਾਨ ਦੇ ਇਸ ਗਲਤ ਅੰਦਾਜ਼ੇ ਦੇ ਪਾਰੋਂ ਪਈ ਉਹ ਫਹਿਮ ਦੇ ਵਿੱਚ ਵਸਦੀ ਏ ਤੇ ਪਈ ਸਿਆਣ ਮਾਦੇ ਵਿੱਚ ਵਸਦੀ ਏ। ਅਕੀਦਾ ਫਹਿਮ ਦੇ ਆਰਜ਼ੀ ਨੁਕਸਾਨ ਜਾਂ ਜਾਨ ਦੀ ਗੈਰ ਮੌਜੂਦਗੀ ਵਿੱਚ ਘੁੰਮਦਾ ਫਿਰਦਾ ਹੈ, ਯਾਨੀ ਰੂਹਾਨੀ ਸੱਚਾਈ ਵਿੱਚ। ਗਲਤੀ ਦੀ ਇਹ ਹਾਲਤ ਹਯਾਤੀ ਦਾ ਫਾਨੀ ਸੁਪਨਾ ਤੇ ਮਾਦੇ ਵਿੱਚ ਮੌਜੂਦ ਮਵਾਦ ਏ, ਜਿਹੜਾ ਹਸਤੀ ਦੀ ਲਾਫਾਨੀ ਅਸਲੀਅਤ ਦੇ ਬਰਾਹੇ ਰਾਸਤ ਮੁਖਾਲਫ ਏ। ਜਦੋਂ ਤੀਕਰ ਅਸੀਂ ਇਹ ਮੰਨਦੇ ਹਾਂ ਭਈ ਜਾਨ ਪਾਪ ਕਰ ਸਕਦੀ ਜਾਂ ਲਾਫਾਨੀ ਜਾਨ ਫਾਨੀ ਬਦਨ ਵਿੱਚ ਏ, ਤਦ ਤੀਕਰ ਅਸੀਂ ਹਸਤੀ ਦੀ ਸਾਇੰਸ ਨੂੰ ਕਦੀ ਸਮਝ ਨਹੀਂ ਸਕਦੇ। ਜਦ ਇਨਸਾਨੀਅਤ ਇਸ ਸਾਇੰਸ ਨੂੰ ਸਮਝਦੀ ਏ ਤੇ ਇਹ ਇਨਸਾਨ ਲਈ ਹਯਾਤੀ ਦਾ ਕਾਨੂੰਨ ਬਣ ਜਾਵੇਗੀ। ਇੱਥੇ ਤੀਕਰ ਭਈ ਜਾਨ ਦਾ ਉੱਚਾ ਕਾਨੂੰਨ, ਜਿਹੜਾ ਹਮਾਹੰਗੀ ਤੇ ਲਾਫਾਨੀਅਤ ਦੇ ਰਾਹੀਂ ਮਾਦੀ ਫਹਿਮ ਉੱਤੇ ਗਾਲਬ ਹੁੰਦਾ ਹੈ। ਹਯਾਤੀ ਜਿੰਦ ਦਾ ਕਾਨੂੰਨ ਹੈ, ਇੱਥੋਂ ਤੀਕਰ ਵੀ ਸੱਚਾਈ ਦੀ ਰੂਹ ਦਾ ਕਾਨੂੰਨ ਵੀ। ਤੇ ਜਿੰਦ ਕਿਸੇ ਨੁਮਾਇੰਦਾਕਾਰ ਦੇ ਬਿਨਾਂ ਕਦੀ ਨਹੀਂ ਹੁੰਦੀ। ਇਨਸਾਨ ਦੀ ਇਨਫਰਾਦੀਅਤ ਆਪਣੇ ਜ਼ਮੀਰ ਵਿੱਚ ਕਦੀ ਮਰ ਸਕਦੀ ਏ ਨਾ ਗਾਇਬ ਹੋ ਸਕਦੀ ਏ, ਜਿਵੇਂ ਭਈ ਜਿੰਦ ਹੋ ਸਕਦੀ ਏ, ਕਿਉਂ ਜੇ ਦੋਵੇਂ ਲਾਫਾਨੀ ਨੇ। ਇਲਾਹੀ ਸਿਆਣ ਇਨਸਾਨ ਦੀ ਜਿੰਦ ਏ ਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਹੈ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ, ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਏ। ਹਮਸਾਜ਼ ਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਤੇ ਮਾਦੇ ਦੇ ਤੌਰ ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੋਹਰ ਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਤੇ ਪਾਰ ਰਹਿੰਦਾ ਹੈ। ਇਹ ਬਿਆਨ ਸੱਚਾਈ ਦਾ ਬਿਆਨ ਹੈ, ਨਾ ਕਿ ਕੋਈ ਅਫਸਾਨਾ ਹੈ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਿਰ ਕਰਦੀ ਏ, ਇੱਥੋਂ ਤੀਕਰ ਵੀ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ। ਤੇ ਇਹ ਇਸ ਲਈ ਵੀ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾਂ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਜਦੋਂ ਮਾਦੀ ਤੋਂ ਰੂਹਾਨੀ ਬੁਨਿਆਦਾਂ ਉੱਤੇ ਹਯਾਤੀ ਤੇ ਜ਼ਹਾਨਤ ਦਾ ਫਹਿਮ ਆਪਣਾ ਨੁਕਤਾ ਨਜ਼ਰ ਬਦਲ ਜਾਂਦਾ ਹੈ ਤੇ ਸਾਨੂੰ ਹਯਾਤੀ ਦੀ ਅਸਲੀਅਤ ਮਿਲੇਗੀ, ਯਾਨੀ ਫਹਿਮ ਉੱਤੇ ਰੂਹਾਨੀ ਕਾਬੂ, ਤੇ ਅਸੀਂ ਮਸੀਹਤ ਜਾਂ ਸੱਚਾਈ ਨੂੰ ਇਹਦੇ ਇਲਾਹੀ ਅਸੂਲ ਵਿੱਚ ਪਾਵਾਂਗੇ। ਕਿਸੇ ਹਮਾਹੰਗ ਤੇ ਫਾਨੀ ਇਨਸਾਨ ਦੇ ਹਾਸਲ ਹੋਣ ਤੇ ਉਹਦੀਆਂ ਕਾਬਲੀਅਤਾਂ ਦੇ ਇਜ਼ਹਾਰ ਤੋਂ ਪਹਿਲੇ ਇਹ ਇੱਕ ਨੁਕਤਾ ਨਜ਼ਰ ਹੋਣਾ ਚਾਹੀਦਾ ਹੈ। ਇਲਾਹੀ ਸਾਇੰਸ ਦੀ ਪਛਾਣ ਹੋਣ ਤੋਂ ਪਹਿਲੇ ਇਸ ਵੱਡੇ ਕੰਮ ਦੀ ਤਕਮੀਲ ਨੂੰ ਵੇਖਦਿਆਂ ਹੋਏ ਇਲਾਹੀ ਅਸੂਲ ਨਾਲ ਆਪਣੇ ਖਿਆਲਾਂ ਨੂੰ ਹਟਾਉਣਾ ਬਹੁਤ ਅਹਿਮ ਹੈ, ਤਾਂ ਜੋ ਮਹਿਦੂਦ ਅਕੀਦੇ ਨੂੰ ਉਹਦੀ ਗਲਤੀ ਤੋਂ ਦਸਤਬਰਦਾਰ ਹੋਣ ਲਈ ਤਿਆਰ ਕੀਤਾ ਜਾ ਸਕੇ। ਇੱਕ ਬਦਤਮੀਜ਼ ਕੰਨ ਹਮਾਹੰਗੀ ਨੂੰ ਮੁਖਾਲਫਤ ਆਖਦਾ ਹੈ, ਨਾ ਕਿ ਕਦਰ ਦੇ ਕਾਬਿਲ ਇਤਫਾਕ ਨੂੰ। ਇਸ ਲਈ ਬਦਨੀ ਫਹਿਮ ਹਸਤੀ ਦੀ ਅਸਲੀ ਖੁਸ਼ੀ ਨੂੰ ਨਾ ਸਮਝਦਿਆਂ ਹੋਏ ਇਹਨੂੰ ਝੂਠੀਆਂ ਬੁਨਿਆਦਾਂ ਉੱਤੇ ਰੱਖੇਗਾ। ਸਾਇੰਸ ਮੁਖਾਲਫਤ ਨੂੰ ਠੀਕ ਕਰੇਗੀ ਤੇ ਸਾਨੂੰ ਹਯਾਤੀ ਦੀਆਂ ਮਿੱਠੀਆਂ ਹਮਾਹੰਗੀਆਂ ਸਿਖਾਵੇਗੀ। ਜਾਨ ਵਿੱਚ ਲਾਮਹਿਦੂਦ ਵਸਾਇਲ ਨੇ, ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ, ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਵੇਗੀ ਜੇ ਜਾਨ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ। ਹਵਾਸ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੇ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਹੈ, ਨਹੀਂ ਤੇ ਖੁਸ਼ੀ ਕਦੀ ਫਤਹਿਮੰਦ ਨਹੀਂ ਹੋਵੇਗੀ। ਉਸ ਅਸਮਾਨੀ ਹਾਲਤ ਦਾ ਅਸੂਲ ਸਾਡੀ ਪੀੜ੍ਹੀ ਨੂੰ ਤਰੱਕੀ ਦੇਵੇਗਾ, ਜੁਰਮ ਨੂੰ ਤਲਫ ਕਰੇਗਾ ਤੇ ਉਮੰਗ ਨੂੰ ਉੱਚੇ ਮਕਾਸਦ ਅਨਾਇਤ ਕਰੇਗਾ। ਪਾਪ ਦੀ ਹਰ ਵਾਦੀ ਦਾ ਸਿਰ ਉੱਚਾ ਕਰਨਾ ਚਾਹੀਦਾ ਹੈ ਤੇ ਖੁਦਗਰਜ਼ੀ ਦਾ ਹਰ ਪਹਾੜ ਨੀਵਾਂ ਕਰਨਾ ਚਾਹੀਦਾ ਹੈ, ਤਾਂ ਜੋ ਸਾਇੰਸ ਵਿੱਚ ਸਾਡੇ ਰੱਬ ਦੀ ਰਾਹ ਹਮਵਾਰ ਕੀਤੀ ਜਾ ਸਕੇ। ਇਹ ਜਾਣਦਿਆਂ ਹੋਏ ਭਈ ਜਾਨ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਰ ਕੀਤੀਆਂ ਜਾਂਦੀਆਂ ਰਹੀਆਂ ਨੇ। ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਇੰਜ ਉਹ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਭ ਵਿੱਚ ਲਿਆਇਆ ਤੇ ਉਹਨਾਂ ਨੂੰ ਜਾਨ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਹੈ,
ਇੱਥੇ ਤੀਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ। ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਇਨਸਾਨ ਉਦੋਂ ਹਮਾਹੰਗ ਹੁੰਦਾ ਹੈ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਹੈ। ਹੁਣ ਮੈਂ ਮੇਰੀ ਬੇਕਰ ਰੀਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਮर्रा ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।